ਜਦੋਂ ਕਦੀ ਕਿਸੇ ਨੂੰ ਆਪਣਾ ਤਾਰਫ ਕਰਾਵਾਂ ਕਿ ਮੈਂ ਗੁਜਰਾਂਵਾਲੇ ਤੋਂ ਆਂ ਤੇ ਅਗਲਾ ਝੋਟਦਿਆਂ ਹੀ ਜਾਂ ਤੇ ਚਿੜਿਆਂ ਦਾ ਪੁੱਛ ਲੈਂਦਾ ਜਾਂ ਫਿਰ ਸਟੀਲ ਦਿਆਂ ਭਾਂਡਿਆਂ ਤੇ ਲੋਹੇ ਦੀਆਂ ਮੋਟਰਾਂ ਦਾ। ਰੋਟੀ ਖਾਣ ਬਹਿ ਜਾਓ ਤੇ ਅਗਲਾ ਮੰਨਦਾ ਹੀ ਨਹੀਂ ਕਿ ਮੈਂ ਪਹਿਲਵਾਨਾਂ ਦੇ ਸ਼ਹਿਰ ਗੁਜਰਾਂਵਾਲੇ ਤੋਂ। ਪਰ ਇਸ ਸ਼ਹਿਰ ਦੀਆਂ ਸ਼ਨਾਖਤਾਂ ਬਹੁਤੀਆਂ ਪੁਰਾਣੀਆਂ ਨਹੀਂ ਨੇ। ਅੱਜ ਗੁਜਰਾਂਵਾਲੇ ਦੀ 97% ਆਬਾਦੀ ਮੁਸਲਮਾਨ ਹੈ ਤੇ ਠੀਕ 85 ਸਾਲ ਪਹਿਲਾਂ 1941 ਵਿੱਚ ਸਿਰਫ 54%। ਉਦੋਂ ਇਹ ਸ਼ਹਿਰ ਨਾਬਰਾਂ ਦਾ ਹੁੰਦਾ ਸੀ, ਬਗਾਵਤ ਦੀ ਅਲਾਮਤ ਹੁੰਦਾ ਸੀ। ਬਹੁਤੀ ਦੂਰ ਨਹੀਂ ਜਾਂਦੇ, 13 ਅਪ੍ਰੈਲ 1919 ਦਾ ਜਲਿਆਂਵਾਲਾ ਬਾਗ ਕਿਹਨੂੰ ਭੁੱਲਿਆ ਏ। ਵਿਸਾਖੀ ਦੇ ਮੇਲੇ ਤੇ ਲੋਕਾਂ ਸੋਚਿਆ ਕਿ ਰੂਲ ਟੈਕਟ ਜੇ ਕਾਲੇ ਕਾਨੂੰਨ ਦੇ ਖਿਲਾਫ ਆਵਾਜ਼ ਚੁੱਕਦੇ ਆ। ਨੌਬਾਦਿਆਤੀ ਸਰਕਾਰ ਨੇ ਮੇਲੇ ਦੇ ਨਹਿੱਤੇ ਯਾਤਰੀਆਂ ਉੱਤੇ ਅੰਨ੍ਹੇਵਾਹ ਫੈਰ ਖੋਲ ਦਿੱਤੇ। ਫਿਰ ਜੋ ਹੋਇਆ ਉਹ ਤਾਰੀਖ ਦਾ ਹਿੱਸਾ ਹੈ। ਇਸ ਅਨਹੋਣੀ ਦੇ ਅਗਲੇ ਦਿਨ 14 ਅਪ੍ਰੈਲ 1919 ਨੂੰ ਪੂਰਾ ਗੁਜਰਾਂਵਾਲਾ ਅੰਗਰੇਜ਼ ਹਕੂਮਤ ਦੇ ਖਿਲਾਫ ਖਲੋ ਗਿਆ। ਲੋਕਾਂ ਵਿੱਚ ਇੰਨਾ ਗੁੱਸਾ ਕਿ ਡਾਕ ਬੰਗਲੇ ਨੂੰ ਅੱਗ ਲਾਤੀ, ਟ੍ਰੇਨਾਂ ਤੇ ਪਥਰਾਓ ਕੀਤਾ, ਸਾਰਾ ਸ਼ਹਿਰ ਸੜਕਾਂ ਤੇ। ਬ੍ਰਿਟਿਸ਼ ਗਵਰਨਮੈਂਟ ਨੇ ਇਹਨਾਂ ਜਥਿਆਂ ਨੂੰ ਸਾਂਭਣ ਵਾਸਤੇ ਰਾਇਲ ਏਅਰ ਫੋਰਸ ਦੀ ਖਿਦਮਤ ਲਈਆਂ। ਕੈਪਟਨ ਕੈਰਬਰੀ ਨਵਾਂ ਵਰਲਡ ਵਾਰ 1 ਤੋਂ ਪਰਤਿਆ ਸੀ। ਬਿਲਕੁਲ ਉਸੇ ਟੈਕਨੀਕ ਤੇ ਉਹਨੇ ਗੁਜਰਾਂਵਾਲੇ ਦੇ ਅਸਮਾਨ ਤੇ ਆਪਣਾ ਕਬਜ਼ਾ ਜਮਾਇਆ। 3 ਜਹਾਜ਼ਾਂ ਨੇ ਰਲ ਕੇ ਵੱਖੋ-ਵੱਖ ਜਗ੍ਹਾ ਤੇ 8 ਬੰਬ ਸੁੱਟੇ, ਜਿਨ੍ਹਾਂ ਚੋਂ 3 ਬੰਬ 20 ਪਾਉਂਡ ਦੇ ਸਨ। 40 ਮਿੰਟਾਂ ਦਾ ਮੈਗਾ ਆਪਰੇਸ਼ਨ ਹੋਇਆ। 200 ਰਾਉਂਡਸ ਫਾਇਰ ਹੋਏ। ਚੰਗੇ ਭਲੇ ਬੰਦੇ ਮਰੇ, ਜ਼ਖਮੀ ਹੋਏ, ਪਰ ਲੋਕੀ ਘਰ ਨਾ ਗਏ। ਫਿਰ ਕਲੋਨੀਅਲ ਸਰਕਾਰ ਨੇ ਇੱਕ ਹੋਰ ਪੈਂਤਰਾ ਖੇਡਿਆ। ਇਤਜਾਦੀ ਜਥਿਆਂ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕੀਤੀ। ਮੰਦਿਰ ਵਿੱਚ ਗਾਓ ਮਾਤਾ ਦਾ ਗੋਸ਼ਤ ਸਟਵਾਇਆ ਤੇ ਮਸੀਤ ਵਿੱਚ ਮੂਤਰ। ਅਸਰ ਫਿਰ ਵੀ ਕੱਖ ਨਾ ਹੋਇਆ। ਲੋਕੀ ਸਰਕਾਰ ਦੇ ਖਿਲਾਫ ਉਵੇਂ ਦੇ ਉਵੇਂ ਖਲੋਤੇ ਰਹੇ। ਰੈਜ਼ਿਸਟੈਂਸ ਇਸ ਸ਼ਹਿਰ ਦੀਆਂ ਨੀਹਾਂ ਵਿੱਚ ਰਹੀ ਹੈ। ਪਰ ਇਹ ਨੀਹਾਂ ਰੱਖੀਆਂ ਕਿੰਨੇ ਸਨ? ਸ਼ੱਕਰ ਚੱਕੀਆ ਮਿਸਲਦਾਰ ਚੜ੍ਹਤ ਸਿੰਘ ਨੇ 1756 ਵਿੱਚ ਮਾਡਰਨ ਗੁਜਰਾਂਵਾਲਾ ਵਸਾਇਆ ਸੀ। ਇਹ ਉਹੀ ਚੜ੍ਹਤ ਸਿੰਘ ਹੈ ਜਿਹਦਾ ਪੋਤਰਾ ਰਣਜੀਤ ਸਿੰਘ ਬਾਅਦ ਵਿੱਚ ਮਹਾਰਾਜਾ ਪੰਜਾਬ ਬਣਿਆ। ਚੜ੍ਹਤ ਸਿੰਘ ਦੇ ਪਿਓ ਨੌਤ ਸਿੰਘ ਤੋਂ ਲੈ ਕੇ ਇਹ ਪੂਰੀ ਪੀੜ੍ਹੀ ਨੇ ਬਾਹਰੋਂ ਆਉਣ ਵਾਲੇ ਲੁਟੇਰਿਆਂ, ਅਬਦਾਲੀਆਂ, ਦੁਰਾਨੀਆਂ ਨੂੰ ਚੰਗਾ ਭਲਾ ਫੰਡਿਆ। ਅੱਜ ਗੁਜਰਾਂਵਾਲੇ ਵਿੱਚ ਤੁਸੀਂ ਕਿਸੇ ਨੂੰ ਵੀ ਖਿਲਾਰ ਕੇ ਪੁੱਛ ਲਓ ਇਸ ਸ਼ਹਿਰ ਦੇ ਬਾਨੀ ਚੜ੍ਹਤ ਸਿੰਘ ਦਾ। ਬਲਕਿ ਇੱਦਾਂ ਕਰੋ, ਬਹੁਤੇ ਮਸ਼ਹੂਰ ਨਾਮ ਮਹਾਰਾਜਾ ਰਣਜੀਤ ਸਿੰਘ ਦਾ ਪੁੱਛ ਲਓ। ਜਵਾਬ ਵਿੱਚ ਪਈ ਚੁੱਪ ਤੁਹਾਨੂੰ ਸਾਰਾ ਕੁਝ ਕਹਿ ਦੇਗੀ। ਜਿਹੜਾ ਸ਼ਹਿਰ ਆਪਣੇ ਬਣਾਉਣ ਵਾਲਿਆਂ ਨੂੰ ਯਾਦ ਨਾ ਰੱਖੇ, ਉਹਦੇ ਬਾਰੇ ਬੰਦਾ ਕੀ ਆਖੇ। ਸ਼ੇਰਾਂ ਵਾਲੇ ਬਾਗ ਖਲੋ ਕੇ ਜੇ ਕਦੀ ਮੈਂ ਪੁੱਛਾਂ ਕਿ ਮਹਾਰਾਜਾ ਰਣਜੀਤ ਸਿੰਘ ਦੀ ਹਵੇਲੀ ਨੂੰ ਜਾਣ ਵਾਲਾ ਰਾਹ ਕਿਹੜਾ ਹੈ, ਤੇ ਜਵਾਬ ਮਿਲਦਾ ਹੈ ਜੀ ਕਿਹਦੀ ਹਵੇਲੀ। ਠੀਕ ਹੈ, ਮਹਾਰਾਜਾ ਰਣਜੀਤ ਸਿੰਘ ਤੇ ਸਿਪਾ ਸਲਾਰ ਹਰੀ ਸਿੰਘ ਨਲਵਾ ਨੂੰ ਪੂਰੀ ਦੁਨੀਆ ਜਾਣਦੀ ਹੈ। ਨਹੀਂ ਜਾਣਦਾ ਤੇ ਉਹਦਾ ਆਪਣਾ ਸ਼ਹਿਰ ਨਹੀਂ ਜਾਣਦਾ। ਉਹਦਾ ਘਰ ਅੱਜ ਅੰਨਿਆਂ ਦੀ ਮਸੀਤ ਦੇ ਨਾਂ ਤੋਂ ਮਸ਼ਹੂਰ ਹੈ ਤੇ ਉੱਤੇ ਥੱਲੇ ਮਸੀਤ, ਮਦਰਸਾ ਤੇ ਖਾਨਕਾ ਆਬਾਦ ਨੇ। ਪੰਜਾਬ ਰਾਜ ਨੂੰ ਅਸਤੌਰ, ਗਿਲਗਿਤ ਤੇ ਯਾਸੀਨ ਤਿਕਰ ਲੈ ਕੇ ਜਾਣ ਵਾਲੇ ਜਨਰਲ ਨੱਥੂ ਸ਼ਾਹ ਵੀ ਗੁਜਰਾਂਵਾਲੇ ਦੇ ਸੈਯਦ ਸਨ। ਕੀ ਦੱਸਾਂ ਤੇ ਕਿਹਨੂੰ ਦੱਸਾਂ। ਮਹਿਮੂਦ ਗਜ਼ਨਵੀ ਦੇ 17 ਹਮਲੇ ਤੇ ਸਾਨੂੰ ਯਾਦ ਨੇ, ਪਰ ਅੱਗੇ ਕਿਹੜੇ ਮਹਾਨ ਸਨ ਜਿਨ੍ਹਾਂ ਉਹਦੇ 16 ਹਮਲੇ ਰੋਕੇ। ਉਹਨਾਂ ਵਿੱਚੋਂ ਇੱਕ ਦਾ ਨਾਮ ਹੀ ਅਸੀਂ ਨਹੀਂ ਜਾਣਦੇ। ਮਜ਼ਹਬ ਬਦਲਣ ਦੇ ਨਾਲ ਨਾਲ ਅਸੀਂ ਆਪਣੇ ਵਡਕੇ ਵੀ ਵਟਾ ਲੈਣੇ। ਏਮਨਾਬਾਦ ਦੇ ਇੱਕ ਮੰਦਿਰ ਦਾ ਹਾਲ ਕਿਸੇ ਫਿਲਮ ਦੇ ਕਲਾਈਮੈਕਸ ਵਾਂਗੂ ਮੇਰੇ ਅੰਦਰ ਖੁੱਭ ਗਿਆ ਹੈ। ਸ਼ਿਵਲਿੰਗ ਬਾਹਰ ਜ਼ਮੀਨ ਤੇ ਪਿਆ ਸੀ ਤੇ ਅੰਦਰ ਟੋਕੇ ਵਾਲੀ ਮਸ਼ੀਨ ਰੱਖ ਕੇ ਪੱਠੇ ਵੱਡੇ ਜਾ ਰਹੇ ਸਨ। ਸੱਚੀ ਪੁੱਛੋ ਨਾ, ਅਸੀਂ ਸਾਰੇ ਗੁਜਰਾਂਵਾਲੇ ਦੇ ਮਤਰੇਏ ਬਾਲ ਹਾਂ, ਜਿਨ੍ਹਾਂ ਦਾ ਇਸ ਸ਼ਹਿਰ ਦੀ ਮਿੱਟੀ ਨਾਲ ਦੀਆਂ ਜੜ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ। ਇਹੋ ਹੀ ਵਜ੍ਹਾ ਹੈ ਕਿ ਸਾਨੂੰ ਨਹੀਂ ਪਤਾ ਜ਼ਬਾਨ ਦਾ, ਵੈਲਿਊਜ਼ ਦਾ, ਖਲੋ ਕੇ ਆਪਣਾ ਹੱਕ ਲੈਣ ਦਾ, ਬਗਾਵਤ ਕਰਨ ਦਾ। ਤੇ ਜੇ ਕੋਈ ਐਸੀ ਖਰਾਬ ਗੱਲ ਦਿਮਾਗ ਵਿੱਚ ਆਉਣ ਵੀ ਲੱਗੇ ਤੇ ਅਸੀਂ ਸਭ ਤੋਂ ਪਹਿਲਾਂ ਰੋਟੀ ਖਾਂਦੇ ਹਾਂ ਤੇ ਨਾਲ ਇਹ ਵੀ ਕਹਿੰਦੇ ਹਾਂ ਕਿ ਉਹ ਯਾਰ ਇਹਨਾਂ ਨਹੀਂ ਸੋਚੀਦਾ।